ਵੀ ਜੋੜੀ ਵਾਲਿਆ ਚਲਾਤੀ ਜੋੜੀ ਵਾਲਿਆ। ਹਾਂਜੀ ਹਾਂਜੀ ਲਓ ਜੀ, ਇਹ ਜੋੜੀ ਵਾਲਾ ਹੈ ਫੈਸਲ ਅਲੀ ਤੇ ਅਸੀਂ ਕੈਮਰਾਮੈਨ ਹੈ ਤੇ ਇਹਨੂੰ ਜੋੜੀ ਵਾਲਾ ਕਹਿੰਦੇ ਆ। ਇਸ ਵੇਲੇ ਅਸੀਂ ਜਾ ਰਹੇ ਹਾਂ ਲਾਹੌਰ ਤੋਂ ਨਨਕਾਣਾ ਸਾਹਿਬ। ਅਮਰਜੀਤ ਸਿੰਘ ਜੀ ਆਏ ਨੇ ਯੂਕੇ ਤੋਂ, ਮੇਰੇ ਦੋਸਤ, ਤੇ ਇਹਨਾਂ ਨੇ ਮੱਥਾ ਟੇਕਣਾ ਹੈ ਤੇ ਮੈਂ ਵੀ ਹਾਜ਼ਰੀ ਭਰਨੀ ਹੈ। ਤੇ ਇਸ ਵੇਲੇ ਅਸੀਂ ਰਾਵੀ ਟੋਲ ਪਲਾਜ਼ੇ ਤੋਂ ਅਸੀਂ ਅੱਗੇ ਗੁਜ਼ਰੇ ਹਾਂ ਤੇ ਅਮਰਜੀਤ ਜੀ ਮੋਟਰਵੇ ਦੇਖ ਕੇ ਨਾ ਤੇ ਦਿਲ ਇਹਨਾਂ ਦਾ ਗਾਰਡਨ ਹੋ ਗਿਆ ਤੇ ਕਹਿੰਦੇ ਆ ਯਾਰ ਇੰਨਾ ਸਾਫ਼ ਮੋਟਰਵੇ ਔਰ ਇੰਨਾ ਜ਼ਬਰਦਸਤ ਮੋਟਰਵੇ। ਸੋ ਜਿਹੜੇ ਲੋਕ ਆ ਚੁੱਕੇ, ਜਿਹੜੇ ਵੀਡੀਓਜ਼ ਰਾਹੀਂ ਦੇਖ ਚੁੱਕੇ, ਉਹਨਾਂ ਨੂੰ ਤਾਂ ਪਹਿਲੇ ਪਤਾ ਹੋਏਗਾ। ਜਿਨ੍ਹਾਂ ਨੇ ਨਹੀਂ ਦੇਖਿਆ ਉਹ ਅੱਜ ਦੇਖ ਲਓ ਕਿ ਇਸ ਵੇਲੇ ਅਸੀਂ ਇਸਲਾਮਾਬਾਦ ਮੋਟਰਵੇ ਤੋਂ ਖੱਬੇ ਅਸੀਂ ਮੁੜ ਰਹੇ ਹਾਂ, ਜਿਹੜਾ ਮੁਲਤਾਨ ਲਾਹੌਰ मोटरवे अखवाता है। और ये कितना साफ है, कितना खूबसूरत है, कितना खुला है, ये तुसी आप देख लोगे। इस तो हट के असी अमरजीत जी उन्होंने तो जानते हैं। अमरजीत जी दसो कि मोटरवे ते आके किंज दा तुहानू लग्या जी? है क्या मोटरवे बड़ा अच्छा है साफ सुथरा है। इत्थे कोई नहीं कोई ट्राली लगी या इत्थे कोई नहीं कोई मंगदा पिया है, इत्थे कोई नहीं खलोता है उंज उदा। इत्थे मोटर साफ तो साफ है, कोई ट्रैफिक नहीं है, कोई भीड़ नहीं है, कुछ नहीं इत्थे साफ ते साफ है रोड। मजा आ रही है? हाँ बड़ा मजा आ रहा है। मुल्तान इत्थों जे 327 किलोमीटर ते सफाई सुथराई दे बारे दसो कि किंज दा लग्या? सफाई बड़ी है इत्थे, बिल्कुल सफाई है। यूके नाल इत्थे सफाई वध है मोटरवे ते। यूके नालों हाँ की कह रहे हो कि दी सफाई वध है? वध है इत्थे। हुण वेखो है सड़कां सारे साफ ने कि हैगे ने, पैलियां पुलियां हैगे ने, सारे साफ सुथरे ने, सब कुछ सोहना इत्थे बिल्कुल। ਲਓ ਜੀ, ਸਾਡੇ ਲਈ ਤਾਂ ਇੱਕ ਪ੍ਰਾਈਡ ਤੇ ਮਾਣ ਦੀ ਗੱਲ ਇਹ ਵੀ ਹੈ ਕਿ ਚਲੋ ਕਿਤੇ ਅਸੀਂ ਕਿਸੇ ਚੀਜ਼ ਤੇ ਤਾਂ ਸਾਡੀ ਵੀ ਤਾਰੀਫ ਹੋ ਗਈ ਹੈ। ਵੈਸੇ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਤੇ ਸਾਡੇ ਬਿਹੇਵੀਅਰਸ ਦੀ ਤਾਰੀਫ ਹੋਣੀ ਚਾਹੀਦੀ ਹੈ, ਹੁੰਦੀ ਹੈ। ਖਾਸ ਕਰ ਪਾਕਿਸਤਾਨ ਦੀ, ਪੰਜਾਬ ਦੀ, ਉਹ ਤਾਂ ਬਾਹਰ ਬੈਠਾ ਬੰਦਾ ਜਿਹਦੀ ਇੱਕ ਮਜ਼ਹਬੀ ਅਕੀਦਤ ਹੈ, ਜਿਹਦੀ ਰੂਟਸ ਦੇ ਨਾਲ ਮੁਹੱਬਤ ਹੈ, ਉਹ ਤਾਂ ਤਾਰੀਫ ਕਰੇਗਾ ਹੀ। ਲੇਕਿਨ ਇਨਫਰਾਸਟ੍ਰਕਚਰ ਦੀ ਬੁਨਿਆਦ ਤੇ ਇਹ ਗੱਲ ਕਰਨੀ, ਇਹ ਯਕੀਨਨ ਵਾਕਈ ਬੜੇ ਮਾਣ ਦੀ ਗੱਲ ਹੈ। ਔਰ ਤੁਸੀਂ ਆਪਣੀ ਅੱਖੀ ਵੀ ਦੇਖ ਸਕਦੇ ਹੋ। और खास कर जिवें अमरजीत उन्होंने कहा कि यूके तो भी ये चंगा है, यह मेरे वास्ते एक नवी गल है, यह पहली बार की गल है। सानू पता चलता है ना। हाँ जी, है कहते ने एग्रीकल्चर पंजाब दा। पंजाब है ही जी एग्रेरियन सोसाइटी है। हाँ जी। सो इत्थे एग्रीकल्चर नू देख के तो खुशी ही होती है। हाँ जी। बहुत सारा एरिया इत्थों दी कुछ सोसाइटीज़ वो खा रही हैं, लेकिन हुण सानू सोचना चाहिए है कि जिहड़ी साडी एग्रीकल्चर दी लैंड है, अगर ਅਸੀਂ ਉਹੀ ਘਟਾ ਦੇਾਂਗੇ ਤੇ ਫਿਰ ਕੱਲ ਨੂੰ ਸਾਡੇ ਵਾਸਤੇ ਤੇ ਕਿੰਨੇ ਮਸਲੇ ਪੈਦਾ ਹੋਣਗੇ। ਹਾਂਜੀ, ਉਹ ਤੇ ਤੁਹਾਡੀ ਸਹੀ ਗੱਲ। ਸੋ ਨਾਲ ਜੀ ਬੜੇ ਖੂਬਸੂਰਤ ਮੰਜ਼ਰ, ਮੋਟਰਵੇ ਦੇ ਦਰਖਤ ਵੀ ਬੜੇ ਖੂਬਸੂਰਤ ਨਜ਼ਰ ਆਉਂਦੇ। ਹਾਂਜੀ ਹਾਂਜੀ। ਅੰਗਰੇਜ਼ੀ ਚ ਕਹਿੰਦੇ ਨੇ ਕਿ ਆ ਪੰਜਾਬ ਹੈ ਨਾ, ਇਹਦਾ ਬ੍ਰੈਡ ਬਾਸਕਟ ਆਫ ਇੰਡੀਆ ਤੇ ਪਾਕਿਸਤਾਨ। ਬਿਲਕੁਲ ਸਹੀ ਕਹਿੰਦੇ, ਬਿਲਕੁਲ ਸਹੀ। बड़ा खूबसूरत सिलसिला दरख्तों का, इंज लगता है जिवें मोटरवे का पहले कोई प्लान सी ते इसलिए ये दरख्त लाए, हालांकि कोई ये प्लान नहीं सी उदों जदों ये दरख्त लगे। मोटरवे बने नूं हो गए 4-5 साल हो गए। हाँ जी। लेकिन ये दरख्त बहुत पहले तो इत्थे लग चुके और बड़ा ही खूबसूरत मंजर तुहानूं जदों भी असीं इत्थे आने वेखण नूं मिलदा। सो अगे चल के तुहानूं दिखांदे हैं कि इत्थों दे रेस्ट एरियाज जिहड़े वो किंज दे ने। हाँ जी अमरजीत जी, ਇਹ ਤੁਹਾਨੂੰ पौधे जो नजर आ रहे हैं। हाँ जी, हाँ जी। ਜਿਹੜੇ ਅੱਗੇ ਨਿਕਲੇ ਹੋਏ। हाँ जी। ਫੈਸਲ ਜ਼ੂਮ ਕਰਕੇ ਥੋੜਾ ਦਿਖਾ। ਹਾਂਜੀ ਹਾਂਜੀ। ਇਹਨਾਂ ਨੂੰ ਇਹ ਤੁਹਾਨੂੰ ਕਿਤੇ ਯੂਕੇ ਚ ਨਜ਼ਰ ਆਉਂਦੇ ਨੇ ਇਸ ਤਰ੍ਹਾਂ? ਨਹੀਂ ਹੁੰਦੇ ਨੇ ਤਾਂ ਨਹੀਂ ਹੈ। ਨਹੀਂ, ਇਹਨਾਂ ਨੂੰ ਬੋਲਦੇ ਜੇ ਕੰਡੇ ਵੀ ਬੋਲਦੇ ਜੇ। ਅੱਛਾ। ਵੈਸੇ ਇਹਨੂੰ ਉਰਦੂ ਦੇ ਵਿੱਚ ਇਸ ਨੂੰ ਸਰਕੰਡੇ ਬੋਲਿਆ ਜਾਂਦਾ ਹੈ, ਸਰਕੰਡੇ, ਤੇ ਇੱਥੇ ਕਾਨੇ ਵੀ ਬੋਲਿਆ ਜਾਂਦਾ ਹੈ। ਅੱਛਾ ਜੀ। ਪੁਰਾਣੇ ਵਕਤਾਂ ਦੇ ਵਿੱਚ ਜਿਹੜੀਆਂ ਛੱਤਾਂ ਹੁੰਦੀਆਂ ਸਨ, ਹਾਂਜੀ ਹਾਂਜੀ ਹਾਂਜੀ, ਉਹ ਛੱਤਾਂ ਇਹਨਾਂ ਕਾਨਿਆਂ ਦੇ ਨਾਲ ਜਿਹੜੇ ਇਹਨਾਂ ਦੇ ਕੰਡੇ ਹੁੰਦੇ ਸੀ ਨਾ, ਪਤਲੇ ਪਤਲੇ। ਹਾਂਜੀ। ਬਹੁਤ ਮਤਲਬ ਤੁਸੀਂ ਕਹੋ ਕਿ ਮਜ਼ਬੂਤ ਹੁੰਦਾ ਹੈ। ਇਹ ਫਿਰ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ। ਹਾਂਜੀ ਹਾਂਜੀ। ਪਹਿਲੇ ਜਿਨ੍ਹਾਂ ਨੇ ਨਹੀਂ ਦੇਖ ਪਾਏ, ਹਾਂਜੀ, ਇਹ ਦੇਖ ਸਕਦੇ ਨੇ। ਇਹ ਕਾਨਿਆਂ ਦੀਆਂ ਨਾ ਛੱਤਾਂ ਬਣਦੀਆਂ ਸੀ। ਇਹ ਯੂਕੇ ਚ ਕਹਿੰਦੇ ਨੇ thatched roofs। ਕੀ ਕਹਿੰਦੇ? thatched roofs। thatched ਹਾਂ Thatched। thatched। ਹਾਂ ਇੱਕ ਐਨ ਇਸ ਤਰ੍ਹਾਂ ਦਾ ਹੁੰਦਾ ਹੈ ਨਾ, ਹਾਂ। ਜਵਾਂ ਦੇ ਇੰਗਲੈਂਡ ਵਿੱਚ, ਸਾਰੇ ਇੰਗਲੈਂਡ ਵਿੱਚ ਨਹੀਂ, ਥਾਂ ਹੈ ਇਹ ਪਾਉਂਦੇ ਨੇ thatched roofs। ਹਾਂ ਹਾਂ। ਹਾਂਜੀ, ਅਸੀਂ ਜਾ ਰਹੇ ਸੀ ਮੋਟਰਵੇ ਤੇ ਮੈਨੂੰ ਅਮਰਜੀਤ ਹੋਰਾਂ ਨੇ ਕਿਹਾ ਕਿ ਅਸੀਂ ਰੁਕ ਨਹੀਂ ਸਕਦੇ। ਮੈਂ ਕਿਹਾ ਪਤਾ ਨਹੀਂ ਉਹਨਾਂ ਨੇ ਰੁਕਣਾ ਕੀ ਹੈ। ਮੈਂ ਕਿਹਾ ਮੋਟਰਵੇ ਤੇ ਰੁਕਣਾ ਜ਼ਰਾ, ਉਹ ਅਸੀਂ ਰੈਸਟ ਏਰੀਆ ਤੇ ਰੁਕ ਸਕਦੇ ਹਾਂ, ਲੇਕਿਨ ਇੱਥੇ ਬਹੁਤ ਜ਼ਿਆਦਾ ਐਮਰਜੈਂਸੀ 'ਚ ਅਸੀਂ ਰੁਕ ਸਕਦੇ ਹਾਂ। ਸੋ ਅਸੀਂ ਰੁਕੇ ਇੱਥੇ, ਔਰ ਇੱਥੇ ਰੁਕਣ ਦਾ ਜਿਹੜਾ ਪਰਪਸ ਸੀ ਉਹ ਅਮਰਜੀਤ ਜੀ ਦੱਸਦੇ ਨੇ ਕਿ ਮੈਂ ਦੇਖਣਾ ਚਾਹ ਰਹੀ ਸੀ ਖੜੇ ਹੋ ਕੇ
ਕਿ ਰੋਡ ਕਿੰਨਾ ਖੂਬਸੂਰਤ ਲੱਗ ਰਹੀ ਹੈ। ਗੱਡੀ ਦੇ ਵਿੱਚ ਸ਼ਾਇਦ ਉਤਨਾ ਮਜ਼ਾ ਨਹੀਂ ਇਹਨਾਂ ਨੂੰ ਆ ਰਿਹਾ ਸੀ। ਮੋਟਰਵੇ ਫਿਰ ਇਹਨਾਂ ਨੇ ਖੜੇ ਹੋ ਕੇ ਦੇਖੀ। ਅਮਰਜੀਤ ਜੀ ਕੀ ਦੱਸ ਰਹੇ ਸੀ? ਬਾਹਰ ਜ਼ਰਾ ਸ਼ੋਰ ਸੀ, ਇਸ ਲਈ ਸ਼ੋਰ ਦੇ ਵਿੱਚ ਸਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ, ਮੈਂ ਇਹ ਕਹਿ ਰਿਹਾ ਸਾਂ ਜੇ ਸੜਕ ਵੇਖੇ ਹੈ ਨਾ, ਮੋਟਰਵੇ ਕਿੰਨਾ ਸਾਫ ਸੁਥਰਾ ਹੈ। ਕੋਈ ਇੱਥੇ ਕੋਈ ਕੱਖ ਨਹੀਂ ਡਿੱਗਿਆ ਹੈ, ਤੇ ਪੇਪਰ ਨਹੀਂ ਡਿੱਗੇ ਨੇ, ਰਬਿਸ਼ ਨਹੀਂ ਡਿੱਗਿਆ ਹੈ, ਸਭ ਤੋਂ ਸਾਫ ਹੈ। ਇੰਨਾ ਮੋਟਰਵੇ ਜਾਮ ਵੀ ਨਹੀਂ ਹੈਗਾ ਹੈ। ਤੇ ਇੱਕ ਸਾਈਡ ਤੇ ਵੇਖੇ ਕਿੱਥੇ ਪਿੰਡ ਲੱਗਦੇ ਪਏ ਨੇ, ਉੱਥੇ ਵੀ ਸੜਕਾਂ ਕਿ ਸਾਫ ਤੇ ਸਾਫ। ਤੇ ਤੁਸੀਂ ਇੱਕ ਗੱਲ ਕੀਤੀ ਹੈ ਕਿ ਮੈਂ ਦੁਨੀਆ ਪੂਰੀ ਘੁੰਮਿਆ ਵਾਂ, ਮੈਨੂੰ ਇਸ ਤਰ੍ਹਾਂ ਦਾ ਸਾਫ਼ ਰੋਡ ਨਹੀਂ ਨਜ਼ਰ ਆਇਆ। ਐਡਾ ਮੈਂ ਦੁਨੀਆ ਬੜੀ ਵੇਖੀ ਹੈ ਨਾ, ਤੇ ਕਿਸ ਤਰ੍ਹਾਂ ਇਹ ਸੜਕ ਹੈਗੀਆਂ ਨੇ ਹੈ, ਉਹ ਮੈਂ ਕਦੀ ਨਹੀਂ ਵੇਖੀ ਨਹੀਂ ਸਾਫ। ਤੁਸੀਂ ਕਿਹੜੇ ਕੰਟਰੀਜ਼ ਵਿਜ਼ਿਟ ਕੀਤੇ? ਬੜੇ ਦੁਨੀਆ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਚਾਈਨਾ, ਮਲੇਸ਼ੀਆ, ਸਿੰਗਾਪੁਰ, ਤੁਸੀਂ ਨਾਲ ਬਥੇਰਾ ਦੇਖਿਆ ਹੈ। ਮੈਂ ਐਦਾਂ ਨਹੀਂ ਵੇਖਿਆ ਕਿੰਨਾ ਸਾਫ ਹੈ ਜਿੰਨਾ ਇਹ ਮੋਟਰਵੇ ਜ਼ਬਰਦਸਤ। ਹਾਂ ਲੋ ਜੀ, ਇਹ ਫਿਰ ਇੱਕ ਵਾਰੀ ਉਹੀ ਗੱਲ ਮੈਂ ਰਿਪੀਟ ਕਰਾਂਗਾ ਕਿ ਬੜੀ ਖੁਸ਼ੀ ਹੋਈ ਹੈ ਸੁਣ ਕੇ, ਔਰ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਕੰਟਰੀ ਦੇ ਅੰਦਰ ਕਿਸੇ ਚੀਜ਼ ਦੀ ਇੰਨੀ ਤਾਰੀਫ ਹੋ ਰਹੀ ਹੈ ਕਿ ਅਮਰਜੀਤ ਜੀ ਕਹਿ ਰਹੇ ਨੇ ਕਿ ਮੈਂ ਪੂਰੀ ਦੁਨੀਆ 'ਚ ਨਹੀਂ ਦੇਖਿਆ ਇਸ ਤਰ੍ਹਾਂ। ਸੋ ਇਹ ਮੋਟਰਵੇ ਦਾ ਜਿਨ੍ਹਾਂ ਦਾ ਆਈਡੀਆ ਹੈ, ਜਿਨ੍ਹਾਂ ਨੇ ਬਣਾਏ, ਉਹ ਪਾਕਿਸਤਾਨ ਦੇ ਜੀ ਸਾਡੇ ਐਕਸ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਸਾਹਿਬ ਨੇ। ਔਰ ਇਹ ਸਾਰੇ ਮੋਟਰਵੇਜ਼ ਦਾ ਜਿਹੜਾ ਆਈਡੀਆਜ਼ ਹੈ ਉਹ ਨਵਾਜ਼ ਸ਼ਰੀਫ ਦਾ ਹੈ, ਨਵਾਜ਼ ਸ਼ਰੀਫ ਦੀ ਫੈਮਿਲੀ ਦਾ ਹੈ। ਔਰ ਜਿੱਥੇ ਅਸੀਂ ਬਹੁਤ ਜ਼ਿਆਦਾ ਤਨਕੀਦ ਕਰਦੇ ਹਾਂ, ਕ੍ਰਿਟਿਸਿਜ਼ਮ ਕਰਦੇ ਹਾਂ ਉਹਨਾਂ ਦੀ ਸਿਆਸਤ ਤੇ, ਉੱਥੇ ਜਿਹੜਾ ਉਹਨਾਂ ਦੇ ਚੰਗੇ ਕੰਮ ਕੀਤੇ ਹੋਏ, ਜਿਹੜਾ ਪੂਰੀ ਦੁਨੀਆ ਦੇ ਵਿੱਚ ਸਾਡੇ ਵਾਸਤੇ ਪ੍ਰਾਈਡ ਬਣਿਆ ਹੋਇਆ, ਉਹਦੇ ਵਾਸਤੇ ਅਸੀਂ ਉਹਨਾਂ ਨੂੰ ਸੈਲੂਟ ਕਰਦੇ ਹਾਂ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਵੇਲੇ ਵੀ ਪਾਕਿਸਤਾਨ ਵਿੱਚ ਉਸੇ ਹੀ ਫੈਮਿਲੀ ਦੇ ਉਹ ਮਤਲਬ ਚਾਚਾ ਔਰ ਭਤੀਜੀ ਪੰਜਾਬ ਦੇ ਵਿੱਚ ਸੀਐਮ ਮਰੀਮ ਨਵਾਜ਼ ਹੈ, ਔਰ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਹੈ। ਸੋ ਇੰਜ ਦੇ ਹੋਰ ਕੋਈ ਕੰਮ ਕਰੋ ਜਿਹੜਾ ਪੂਰੀ ਦੁਨੀਆ ਵਾਸਤੇ ਅਸੀਂ ਫਖਰ ਕਰ ਸਕੀਏ, ਪੂਰੀ ਦੁਨੀਆ ਸਾਡੇ ਤੇ ਮਾਣ ਕਰੇ। ਹਾਂਜੀ, ਅਸੀਂ ਇਸ ਵੇਲੇ ਰੈਸਟ ਏਰੀਆ ਤੇ ਅੱਪੜ ਚੁੱਕੇ ਹਾਂ ਜਿਹੜਾ ਮੋਟਰਵੇ ਤੇ ਹੈ। ਤੇ ਰੈਸਟ ਏਰੀਆ ਕਿੰਜ ਦਾ ਲੱਗਿਆ ਅਮਰਜੀਤ ਜੀ ਹੋਰਾਂ ਨੂੰ, ਇਹ ਦੇਖ ਚੁੱਕੇ ਨੇ ਪਹਿਲੇ, ਤੇ ਆਪਣੇ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਨੇ। ਦੱਸੋ ਅਮਰਜੀਤ ਜੀ, ਇਹ ਸਾਰਾ ਏਰੀਆ ਕਿੰਜ ਦਾ ਲੱਗਿਆ ਤੁਹਾਨੂੰ? ਹਾਂਜੀ, ਬੜਾ ਸੋਹਣਾ ਏਰੀਆ ਵੇਖੋ, ਸਾਫ ਸੁਥਰਾ ਵੇਖੋ, ਇਸ ਲਈ ਕੱਖ ਨਹੀਂ ਪੁੰਜਿਆ ਹੈਗਾ। ਉਹ ਵੇਖੋ ਉੱਥੇ ਬਣੇ ਹੈ ਰੈਸਟ ਰੂਮ ਬਣੇ ਆ, ਕਿੱਥੇ ਜੈਂਟਲਮੈਨ ਤੇ ਲੇਡੀਜ਼ ਤੇ ਬਾਥਰੂਮ, ਉਹ ਇਹ ਸਮਾਰਟ ਕਿਤੇ ਬੈਠਣਾ ਹੋਏ, ਕਿਸੇ ਨੇ ਕਾਫੀ ਕੁਫੀ ਪੀਣੀ ਹੋਣੀ, ਚਾਹ ਚੂ ਪੀਣੀ ਹੋਵੇ, ਉਹ ਬਣਿਆ ਹੈ। ਹਾਂ ਹਾਂ, ਤੇ ਬੜਾ ਸੋਹਣਾ ਬਣਿਆ ਹੈ। ਵੇਖੋ ਪੈਟਰੋਲ, ਇੱਥੇ ਪੈਟਰੋਲ ਸਟੇਸ਼ਨ ਕਿਤੇ ਪੈਟਰੋਲ ਪਾਉਣਾ ਹੋਵੇਗਾ, ਤੇ ਕਿ ਸਨੈਕਸ ਨੂੰ ਲੈਣੇ ਹੋਣਗੇ, ਅੰਦਰ ਜਾ ਕੇ ਸਨੈਕਸ ਨੂੰ ਕਲਾਸ ਤੇ ਇਸ ਦਾ ਬਾਹਰ ਦਾ ਹੈਗਾ ਮੁਲਕ ਉਸ ਦਾ ਇੱਥੇ ਬਣਾਤਾ ਹੈ। ਬੜਾ ਸੋਹਣਾ। ਅਮਰਜੀਤ ਜੀ ਅੱਜ ਐਨੀਆਂ ਤਾਰੀਫਾਂ ਕਰ ਰਹੇ ਨੇ ਸਵੇਰੇ ਸਵੇਰੇ ਨਾ, ਕਿ ਮੈਨੂੰ ਅੰਦਰੋਂ ਖੁਸ਼ੀ ਵੀ ਹੋ ਰਹੀ, ਤੇ ਨਾਲੇ ਇੱਕ ਇਹ ਵੀ ਹੈ ਕਿ ਦੇਖਣ ਵਾਲਿਆਂ ਦੇ ਵਿੱਚੋਂ ਨਾ ਕੋਈ ਘੱਟੋ ਘੱਟ ਕੋ ਵੀ 25% ਇਹ ਕਹਿਣਗੇ ਕਿ ਅਮਰਜੀਤ ਜੀ ਹੋਰਾਂ ਨੂੰ ਨਾ ਇਹਨਾਂ ਨੇ ਸਮਝਾਇਆ ਹੈ ਵੀ ਤਾਰੀਫ ਕਰਨੀ। ਅਮਰਜੀਤ ਸਿੰਘ ਉਹਦਾ ਦਾ ਬੰਦਾ ਨਹੀਂ ਹੈ। ਅਮਰਜੀਤ ਸਿੰਘ ਜੀ ਯੂਕੇ ਦੇ ਬਾਹਰ ਨੇ, ਤੇ ਇਹ ਕੋਈ ਐਸੀ ਗੱਲ ਨਹੀਂ ਕਰਦਾ। ਮੇਰੇ ਨਾਲ ਪਿਛਲੇ ਇਹਨਾਂ ਦਾ 2-3 ਸਾਲ ਤੋਂ ਹੈ ਤਲਕ, ਤੇ ਇਹ ਬਹੁਤ ਜ਼ਿਆਦਾ ਜੋ ਇਹਨਾਂ ਨੂੰ ਲੱਗਦਾ ਹੈ ਕਿ ਇੱਥੇ ਤਾਰੀਫ ਕਰਨੀ ਚਾਹੀਦੀ ਹੈ, ਜਿੱਥੇ ਕ੍ਰਿਟਿਸਿਜ਼ਮ ਚਾਹੀਦੀ ਹੈ, ਉੱਥੇ ਖੁੱਲੇ ਦਿਲ ਦੇ ਨਾਲ ਕਰਦੇ ਨੇ। ਦੋਨੋਂ ਚੀਜ਼ਾਂ, ਕ੍ਰਿਟਿਸਿਜ਼ਮ ਵੀ ਖੁੱਲੇ ਦਿਲ ਨਾਲ ਤੇ ਤਾਰੀਫ ਵੀ ਖੁੱਲੇ ਦਿਲ ਨਾਲ। ਚਲਿਏ ਅੱਗੇ ਕੁਝ ਦੇਖੀਏ। ਹਾਂਜੀ, ਜਿੱਥੇ ਤੁਹਾਡੇ ਤੋਂ ਤਾਰੀਫ ਕਰਾ ਸਕਦੇ ਆ ਉਹ ਦਿਖਾਈਏ, ਜਿੱਥੇ ਕ੍ਰਿਟਿਸਿਜ਼ਮ ਕਰਾ ਸਕਦੇ ਆ। ਹਾਂਜੀ, ਕ੍ਰਿਟਿਸਿਜ਼ਮ ਵੀ ਜ਼ਰੂਰੀ ਹੈ। ਹੈਗੀ ਜਿਹੜਾ ਕੰਮ ਜਿੱਥੇ ਚੰਗਾ ਨਹੀਂ ਹੋ ਰਿਹਾ ਉਸ ਨੂੰ ਚੰਗਾ ਕਰਨ ਲਈ, ਉਸ ਨੂੰ ਹੋਰ ਚੰਗਾ ਹੋਣ ਵਾਸਤੇ ਉਹ ਵੀ ਜ਼ਰੂਰੀ ਹੈ। ਲੇਕਿਨ ਜਿੱਥੇ ਹੌਸਲਾ ਵਧਾਉਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਬਿਹਤਰ ਨੇ ਇੱਥੇ, ਉਹ ਲੋਕ ਜਿਹੜੇ ਇੱਥੇ ਨਹੀਂ ਆ ਪਾ ਰਹੇ ਉਹਨਾਂ ਨੂੰ ਪਤਾ ਚੱਲੇ ਕਿ ਉੱਥੇ ਕੀ ਕੁਛ ਹੈ। ਪਰ ਮੈਂ ਤੈਨੂੰ ਸੱਚੀ ਆਖੀ, ਮੈਂ ਹੁਣ ਮੈਨੂੰ ਹੋ ਗਏ ਨੇ 2-3 ਦਿਨ ਹੋ ਗਏ ਨੇ ਪੰਜਾਬ ਵਿੱਚ, ਤੇ ਮੈਂ ਹੁਣ ਕੱਲ ਘੁੰਮਣ ਸੇ ਗਿਆ ਸੀ ਆਪਣੇ ਦੂਸਰੇ ਦੋਸਤ ਨਾਲ, ਤੇ ਲੋਕ ਜੀ ਕਰਦੇ ਸਨ, ਜੀ ਸਰਦਾਰ ਜੀ ਕਿੱਥੋਂ ਆਏ ਹੋ, ਸਭ ਕੁਝ ਠੀਕ ਠਾਕ ਹੈ, ਕੋਈ ਚੀਜ਼ ਦੀ ਲੋੜ ਹੈ। ਐਸਾ ਦਾ ਹੌਂਸਲਾ ਬੰਦੇ ਨੂੰ ਚਾਹੀਦਾ, ਹੋ ਕੁਛ ਨਹੀਂ ਚਾਹੀਦਾ। ਹੁਣ ਮੇਰੀ ਪੰਜਵੀਂ ਵਾਰੀ ਮੈਂ ਇੱਥੇ ਆਇਆ ਵਾਂ ਪੰਜਾਬ ਵਿੱਚ, ਪਾਕਿਸਤਾਨ। ਤੇ ਬੰਦਾ ਉਂਝ ਨਹੀਂ ਹੁੰਦਾ, ਪਿਆਰ ਹੁੰਦਾ ਤਾਂ ਬੰਦਾ ਹੁੰਦਾ ਕੁਝ ਹੈ ਤੇ ਖਿੱਚ ਕੇ ਆਉਂਦੀ, ਲੋਕਾਂ ਦੇ ਬਿਹੇਵੀਅਰਸ ਇਹਨਾਂ ਥਾਵਾਂ ਨਾਲ ਮੁਹੱਬਤ ਹੈ ਜਿਹਨੂੰ ਖਿੱਚ ਕੇ ਲਿਆਉਂਦੀ। ਤੁਸੀਂ ਕਹਿੰਦੇ ਕ੍ਰਿਟਿਸਿਜ਼ਮ ਹੈਗਾ, ਹੁੰਦਾ ਕ੍ਰਿਟਿਸਿਜ਼ਮ, ਐ ਨਹੀਂ ਮੈਂ ਕਿ ਨਹੀਂ ਕਿ ਕ੍ਰਿਟਿਸਿਜ਼ਮ ਹੁੰਦਾ ਹੈ। ਪੋਲੂਸ਼ਨ ਹੈ, ਪੋਲੂਸ਼ਨ ਕਦੀ ਕਦਾਈ ਵੱਧ ਜਾਂਦੀ ਹੈ, ਕਦੀ ਘੱਟ ਜਾਂਦੀ ਹੈ। ਖਾਸ ਕਰ ਜਿਹੜਾ ਪਿਛਲੇ ਮੰਥ ਦੇ ਵਿੱਚ ਸਮੋਗ ਦਾ ਬਹੁਤ ਵੱਡਾ ਇਸ਼ੂ ਉੱਥੇ ਹੈ। ਹਾਂਜੀ, ਬਟ ਕਿੱਥੇ ਪੋਜ਼ਿਟਿਵ ਹੈਗਾ ਨਾ, ਉੱਥੇ ਪੋਜ਼ਿਟਿਵ ਕਹਿਣਾ ਚਾਹੀਦਾ। ਬਹੁਤ ਸੋਹਣੀ ਗੱਲ ਹੈ ਕਿ ਜਿੱਥੇ ਕ੍ਰਿਟਿਸਿਜ਼ਮ ਤੁਸੀਂ ਕਰਦੇ ਹੋ ਚੀਜ਼ਾਂ ਨੂੰ ਬਿਹਤਰ ਕਰਨ ਲਈ ਉੱਥੇ ਜ਼ਰੂਰ ਕਰੋ, ਨਹੀਂ ਰੁਕਣਾ ਚਾਹੀਦਾ। ਲੇਕਿਨ ਜਿੱਥੇ ਤਾਰੀਫ ਕਰਨੀ ਬਣਦੀ ਹੈ, ਜਿੱਥੇ ਇੱਕ ਵਨ ਸਾਈਡਡ ਪ੍ਰੋਪੇਗੈਂਡਾ ਹੀ ਸਾਰਾ ਉਸ ਨੂੰ ਦਿਖਾਇਆ ਜਾਂਦਾ ਹੈ ਕਿ ਹਰ ਚੀਜ਼ ਹੀ ਉੱਥੇ ਬਰਬਾਦ ਹੈ, ਇੰਜ ਵੀ ਨਹੀਂ ਹੈ। ਚੰਗਾ ਵੀ ਹੈ, ਮੰਦਾ ਵੀ ਹੈ, ਮੰਦੇ ਨੂੰ ਚੰਗਾ ਕੀਤਾ ਜਾ ਸਕਦਾ ਹੈ, ਚੰਗੇ ਨੂੰ ਹੋਰ ਚੰਗਾ ਕੀਤਾ ਜਾ ਸਕਦਾ। ਹਾਂਜੀ, ਅਸੀਂ ਮੋਟਰਵੇ ਤੋਂ ਉਤਰ ਚੁੱਕੇ ਹਾਂ
ਔਰ ਤੁਹਾਨੂੰ ਦਿਖਾਉਂਦੇ ਆ ਨਨਕਾਣਾ ਸਾਹਿਬ ਦੀ ਐਂਟਰੈਂਸ ਜਿਹੜੀ ਬਣਾਈ ਹੋਈ ਹੈ। ਹਾਂਜੀ ਫੈਸਲਾ ਦਾ ਦਿਖਾਓ ਇਹ ਸਾਰਾ। ਆਈ ਲਵ ਨਨਕਾਣਾ ਸਾਹਿਬ। ਇਹ ਪਿੱਛੇ ਮੋਟਰਵੇ ਤੋਂ ਜਦੋਂ ਹੀ ਅਸੀਂ ਲੈਨੇ ਆ ਥੱਲੇ ਤੇ ਇੱਥੋਂ ਹੈ ਅੱਗੇ ਨਨਕਾਣਾ ਸਾਹਿਬ ਕੋ 7-8 ਕਿਲੋਮੀਟਰ, ਲੇਕਿਨ ਉਸ ਤੋਂ ਪਹਿਲੇ ਇਸ ਨੂੰ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਡੈਕੋਰੇਟ ਕਰ ਦਿੱਤਾ ਗਿਆ। ਰਾਤ ਦੇ ਟਾਈਮ ਇਹ ਲਾਈਟਿੰਗ ਵੀ ਤੁਸੀਂ ਕਹਿ ਲਓ ਕਿ ਉਹ ਡੋਲ ਦਾ ਹੈ, ਨਾਲ ਪੱਗ ਵਾਲਾ ਹੈ ਕੋਈ ਬਾਈ, ਇਹ ਵੀ ਡੋਲ ਵਜਾ ਰਹੀ ਹੈ। ਸੋ ਰਾਤ ਦੇ ਟਾਈਮ ਵੀ ਇਹ ਬੜਾ ਖੂਬਸੂਰਤ ਮੰਜ਼ਰ ਹੁੰਦਾ ਹੈ। ਇਸ ਵੇਲੇ ਵੀ ਸਾਨੂੰ ਇਹ ਬੜਾ ਸੋਹਣਾ ਲੱਗ ਰਹੀ ਹੈ। ਪਿੱਛੇ ਤੁਸੀਂ ਦੇਖ ਸਕਦੇ ਹੋ ਨਨਕਾਣਾ ਸਾਹਿਬ ਨੂੰ ਲੈ ਕੇ ਤੇ ਸੋਹਣਾ ਇੱਕ ਡੈਕੋਰੇਟ ਕੀਤਾ ਗਿਆ ਹੈ ਤੇ ਪਤਾ ਲੱਗਦਾ ਹੈ ਕਿ ਅਸੀਂ ਕਿਹੜੀ ਥਾਂ ਤੇ ਐਂਟਰ ਹੋ ਚੁੱਕੇ ਹਾਂ ਤੇ ਉਹ ਹੈ ਜਨਾਬ ਨਨਕਾਣਾ ਸਾਹਿਬ। ਸੋ ਚਲਿਏ ਜਨਾਬ ਅੱਗੇ ਕੁਝ ਦੇਖਦੇ ਹਾਂ ਅੱਗੇ ਕੀ ਹਾਂਜੀ ਜੀ ਬੇਲੀਓ। ਇਸ ਵੇਲੇ ਅਸੀਂ ਆ ਗਏ ਹਾਂ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਉਹੀ ਥਾਂ ਰਾਏ ਬੂਏ ਦੀ ਤਲਵੰਡੀ, ਪੁਰਾਣਾ ਨਾਮ, ਜਿੱਥੇ ਬਾਬਾ ਨਾਨਕ ਸਰਕਾਰ ਦਾ ਜਨਮ ਹੋਇਆ ਔਰ ਮੇਨ ਗੁਰਦੁਆਰਾ ਜਨਮ ਅਸਥਾਨ, ਅਸੀਂ ਉਸ ਦੇ ਬਿਲਕੁਲ ਕਰੀਬ ਹਾਂ। ਇਸ ਤੋਂ ਪਹਿਲੇ ਸਾਡੇ ਸੱਜੇ ਪਾਸੇ ਗੁਰਦੁਆਰਾ ਪੱਟੀ ਸਾਹਿਬ ਆਏਗਾ ਔਰ ਖੱਬੇ ਪਾਸੇ ਸਾਡੇ ਗੁਰਦੁਆਰਾ ਜਨਮ ਅਸਥਾਨ ਹੈ। ਸੋ ਇਸ ਵੇਲੇ ਇਹ ਬਾਜ਼ਾਰ ਤੁਸੀਂ ਜਿਹੜਾ ਹੈ ਇਹ ਦੇਖ ਰਹੇ ਹੋ, ਇਹ ਨਨਕਾਣਾ ਸਾਹਿਬ ਦਾ ਹੈ। ਜ਼ਿੰਦਗੀ ਨਾਲ ਭਰਪੂਰ ਬਾਜ਼ਾਰ ਜਿਹਦੇ ਵਿੱਚ ਤੁਹਾਨੂੰ ਸ਼ਹਿਰ ਦਾ ਸ਼ਹਿਰ ਲੱਗਦਾ ਹੈ ਤੇ ਪਿੰਡ ਦਾ ਪਿੰਡ ਲੱਗਦਾ ਹੈ। ਦੋਨੋਂ ਤਰ੍ਹਾਂ ਦੀ ਫੀਲ ਤੁਹਾਨੂੰ ਇਸ ਦੇ ਵਿੱਚ ਆਉਂਦੀ ਹੈ। ਦੇਖੋ ਬਹੁਤ ਦੂਰ ਨਹੀਂ ਹੈ ਇੱਥੋਂ ਸਾਨੂੰ ਗੁਰਦੁਆਰਾ ਜਨਮ ਅਸਥਾਨ। ਤੁਸੀਂ ਬਾਜ਼ਾਰ ਦੇਖ ਲਓ ਤੇ ਬਾਜ਼ਾਰ ਦੇ ਨਾਲ ਹੀ ਫਿਰ ਅੱਗੇ ਅਸੀਂ ਪਾਰਕਿੰਗ ਦੇ ਵਿੱਚ ਕਾਰ ਖੜੀ ਕਰਕੇ ਤੇ ਫਿਰ ਤੁਹਾਨੂੰ ਅਸੀਂ ਦਰਸ਼ਨ ਦੀਦਾਰ ਕਰਵਾਉਂਦੇ ਹਾਂ ਗੁਰਦੁਆਰਾ ਜਨਮ ਅਸਥਾਨ ਦਾ। ਔਰ ਨਾਲ ਸਾਡੀ ਖੁਸ਼ਬਖਤੀ ਇੱਕ ਸਾਡੇ ਨਾਲ ਅਮਰਜੀਤ ਸਿੰਘ ਜੀ ਯੂਕੇ ਤੋਂ ਆਏ ਤੇ ਅੱਜ ਦਾ ਬਹਾਨਾ ਸਾਡਾ ਇੱਥੇ ਲਿਆਉਣ ਦਾ ਇਹ ਬਣੇ ਹਨ। ਸੋ ਇਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਤੇ ਸਾਡੇ ਖੱਬੇ ਪਾਸੇ ਜਿਹੜੀ ਹੈ ਬਿਲਡਿੰਗ, ਇਹ ਹੈ ਗੁਰਦੁਆਰਾ ਜਨਮ ਅਸਥਾਨ।